सदर आरफ अलवी ਵੱਲੋਂ ਨਿਗਰਾਨ ਵਜ਼ੀਰ ਆਜ਼ਮ ਦੀ ਸਮਰੀ ਉੱਤੇ ਦਸਤਖਤ ਕਰ ਦਿੱਤੇ ਗਏ। ਅਨਵਾਰੁਲ ਹਕ ਕਾਕੜ ਨੂੰ ਪ੍ਰੋਟੋਕਾਲ ਮਿਲ ਗਿਆ। ਅੱਜ ਹਲਫ ਉਠਾਣਗੇ। ਸਿਆਸੀ ਨਿਗਰਾਨ ਵਜ਼ੀਰ ਆਜ਼ਮ ਬਣਨ ਨਾਲ ਟੈਕਨੋਕ੍ਰੇਟ ਤੇ ਲੰਬੇ ਸਮੇਂ ਤੱਕ ਨਿਗਰਾਨ ਹਕੂਮਤ ਚੱਲਣ ਦੀਆਂ ਅਫਵਾਹਾਂ ਵੀ ਦਮ ਤੋੜ ਗਈਆਂ। ਵਜ਼ੀਰ ਆਜ਼ਮ ਦਾ ਤਾਲੁਕ ਕਿੱਥੋਂ ਹੈ ਤੇ ਉਹਨਾਂ ਦਾ ਪਿਛੋਕੜ ਕੀ ਹੈ? ਸ਼ਹਿਬਾਜ਼ ਸ਼ਰੀਫ ਕਦੋਂ ਆਪਣਾ ਅਹੁਦਾ ਛੱਡ ਕੇ ਚਾਰਜ ਅਨਵਾਰੁਲ ਹਕ ਕਾਕੜ ਦੇ ਹਵਾਲੇ ਕਰਨਗੇ? ਤਰੀਕੇ ਇਨਸਾਫ ਨੇ ਵੀ ਨਿਗਰਾਨ ਵਜ਼ੀਰ ਆਜ਼ਮ ਤਾਇਨਾਤੀ ਤੇ ਆਮੀਨ ਕਹਿ ਦਿੱਤਾ। ਵਫਾਕ ਦੀ ਨਿਗਰਾਨ ਕਾਬੀਨਾ ਟੈਕਨੋਕ੍ਰੇਟ ਬਿਊਰੋਕਰੇਟਸ ਤੇ ਮੁਸ਼ਤਮਿਲ ਹੋਵੇਗੀ ਜਾਂ ਫਿਰ ਇਸ ਵਿੱਚ ਵੀ ਬਾਲੀ ਤਾਦਾਦ ਸਿਆਸਤਦਾਨਾਂ ਦੀ ਹੋਵੇਗੀ? ਮਸ਼ਹੂਰ ਐਂਕਰਸ ਤੇ ਸਿਆਸਤਦਾਨਾਂ ਦੀ ਕਵਰੇਜ ਤੇ ਪਾਬੰਦੀ ਲੱਗ ਗਈ। ਮੁਲਕ ਦੀ ਆਜ਼ਾਦੀ ਦੇ ਜਸ਼ਨ ਨੂੰ ਸਿਆਸਤ ਤੋਂ ਪਾਕ ਕਰਨ ਲਈ ਪਲਾਨ ਬਣ ਗਏ। ਇਹ ਨੇ ਉਹ ਮੁੱਦੇ ਜਿਨ੍ਹਾਂ ਉੱਤੇ ਅੱਜ ਦੇ ਵਲੌਗ ਦੇ ਵਿੱਚ ਗੱਲਬਾਤ ਕਰਾਂਗੇ। ਮੈਂ ਵਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਊ ਸੰਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਪੰਜਾਬੀ ਨਿਊਜ਼। ਮੇਰੇ ਨਾਲ ਨੇ ਤਜਜ਼ੀਆਕਾਰ ਸਜਾਦ ਕਾਜ਼ਮੀ ਸਾਹਿਬ ਤੇ ਅੱਜ ਦੇ ਆਮ ਮੁੱਦਿਆਂ ਉੱਤੇ ਉਹਨਾਂ ਦਾ ਤਜਜ਼ੀਆ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਸਭ ਤੋਂ ਪਹਿਲੇ ਗੱਲ ਕਰ ਲੈਂਦੇ ਆ ਨਿਗਰਾਨ ਵਜ਼ੀਰ ਆਜ਼ਮ ਦੀ। अस्सलाम वालेकुम जी सजाद साहब। वालेकुम सलाम। सजाद साहब की हाल ने? ठीक ठाक हो? ठीक ठाक, मैं ठीक ठाक जी। सजाद साहब 4-5 ਦਿਨਾਂ ਤੋਂ ਜਿਹੜਾ ਸਸਪੈਂਸ ਚੱਲ ਰਿਹਾ ਸੀ ਨਿਗਰਾਨ ਵਜ਼ੀਰ ਆਜ਼ਮ ਦੇ ਨਾਂ ਦੇ ਹਵਾਲੇ ਦੇ ਨਾਲ, ਉਹ ਜਿਹੜਾ ਕੱਲ ਜਿਹੜਾ ਸਸਪੈਂਸ ਖਤਮ ਹੋ ਗਿਆ ਤੇ ਨਿਗਰਾਨ ਵਜ਼ੀਰ ਆਜ਼ਮ ਜਿਹੜਾ ਸੈਨੇਟਰ ਅਨਵਾਰੁਲ ਹਕ ਕਾਕੜ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ। ਇਹਨਾਂ ਦਾ ਜਿਹੜਾ ਨਾਂ ਹੈ ਕਿੱਥੋਂ ਆਇਆ ਤੇ ਇਹਨਾਂ ਦਾ ਪਿਛੋਕੜ ਕੀ ਹੈ? सर देखो बड़े सस्पेंस से पिछले में गोइयां सन मुख्तलिफ असी साफी जी कम्यूनिटी थी वो भी ये सोच रही सी कि हो सकता है कि शहबाज शरीफ साहब की कोशिश है कि वो 14 अगस्त की तकरीर करके जाएंगे, एक मामला पार्लिमानी कमेटी तक जाएगा या फिर हो सकता इलेक्शन कमीशन तक गल जाएगी। लेकिन बड़ा एक हैरान कुन होया है कि एक आखिरी दिन ही आके तय पा गया, उस तो बाद उन्होंने बकायदा तैनाती वास्ते सारी चीज़ें फाइनलाइज हो चुकी ने। तो अज बिल आखिर जेड़े जेड़े निगरान वज़ीर आज़म ने वो हलफ उठाणगे अपना। तो उस तो पहले प्रोटोकॉल जोड़ा है वो मिल चुका है। मिनिस्टर इनकलेव चो रहिंदे सन, पहले रहिंदे सन पार्लियामेंट लॉजिस विच, मिनिस्टर इनकलेव ਨੂੰ शिफ्ट कर दिता गया। उत्थे उन्होंने प्रोटोकॉल दिता जा रहा है सारा सारा जो प्राइम मिनिस्टर मतलब कि ਜਿਹੜੀ ਗੱਡੀਆਂ ਛੱਡੀਆਂ ਉਹ ਜਿਹੜੀਆਂ ਹੈ ਨੇ ਸਕਾਡ ਵਗੈਰਾ ਜਿਹੜਾ ਉਹ ਸਾਰਾ ਜਿਹੜਾ ਪਹੁੰਚ ਗਿਆ। बिल्कुल एग्जैक्टली वो पहुंच चुका है। उस तो बाद हुण शहबाज शरीफ साहब को स्काड मौजूद है, वो वापस आने की तैयारी शुरू हो चुकी है। एस्टैब्लिशमेंट हुई की तरफों भी SOPs जारी होंगे ने कि जिसले भी कोई डीम नोटिफाई हो या नोटिफाई हो दे वास्ते चीज़ां चेंज हो जांदियां ने। बहरहाल ये अनवारुल हक काकड़ साहब BAP बलोचिस्तान अवामी पार्टी के एक अहम रहनुमा ने। मुस्लिम लीग नून च भी रहे ने, मुस्लिम लीग काफ दी ਉਹਦੇ ਵਿੱਚ ਵੀ ਸ਼ਿਫਟ ਹੋਏ ਸਨ। ਉੱਥੇ ਜਾ ਕੇ ਇਹਨਾਂ ਨੂੰ ਟਿਕਟ ਵੀ ਮਿਲਿਆ ਸੀ ਲੇਕਿਨ ਕੰਟੈਸਟ ਕੀਤਾ ਸੀ, ਲੇਕਿਨ ਉਸ ਤੋਂ ਬਾਵਜੂਦ ਇਹ ਹਾਰ ਗਏ ਸਨ। ਲੇਕਿਨ ਸਨਾਉਲਾ ਜ਼ਰੀ ਸਾਹਿਬ ਦੇ ਵੀ ਇਹ ਤਰਜਮਾਨ ਰਹੇ ਨੇ। ਉਸ ਤੋਂ ਬਾਅਦ ਵੇਖਿਆ ਜਾਏ ਸੂਰਤਹਾਲ ਤੇ ਇਹਨਾਂ ਦੀ ਕੋਸ਼ਿਸ਼ ਸੀ ਕਿ ਮੈਂ ਕਿਸੇ ਮੇਨ ਪਾਰਟੀ ਦਾ ਹਿੱਸਾ ਬਣਾ, ਵਫਾਕ ਦੀ ਪਾਰਟੀ ਦਾ ਹਿੱਸਾ ਬਣਾ। ਲੇਕਿਨ ਬਲੋਚਿਸਤਾਨ ਦੀ ਜਿਹੜੀ ਸਿਆਸਤ ਹੈ ਤੁਹਾਨੂੰ ਪਤਾ ਹੀ ਹੈ ਕਿ ਲਿਸਾਨੀ ਬੁਨਿਆਦ ਤੇ ਬਹੁਤ ਜ਼ਿਆਦਾ ਇੰਟਰਫੇਰੈਂਸ ਕਰਦੀ ਹੈ। ਤੇ ਉਸ ਤੋਂ ਬਾਅਦ ਬਲੋਚਿਸਤਾਨ ਅਵਾਮੀ ਪਾਰਟੀ 'ਚ ਇਹਨੇ ਸ਼ਮੂਲੀਅਤ ਇਖਤਿਆਰ ਕੀਤੀ ਤੇ 2018 'ਚ ਆ ਕੇ ਸੈਨੇਟ ਦੀ ਹਵਾਲੇ ਨਾਲ ਇਹਨਾਂ ਦੀ ਜਿਹੜੀ ਹੈ ਸਰਗਰਮੀਆਂ ਸ਼ੁਰੂ ਹੋਈਆਂ। ਲੇਕਿਨ ਉੱਥੋਂ ਜਿਹੜਾ ਮਤਲਬ ਸੈਨੇਟ ਦੇ ਵਿੱਚੋਂ ਆਜ਼ਾਦ ਜਿਹੜੇ ਨੇ ਰੁਕਨ ਦੇ ਤੌਰ ਤੇ ਆਪਣਾ ਸੈਨੇਟ ਦੇ ਮੈਂਬਰ ਬਣੇ ਸੀ। ਐਗਜ਼ੈਕਟਲੀ ਉਸ ਤੋਂ ਬਾਅਦ ਫਿਰ ਇਹਨਾਂ ਜੁਆਇਨ, ਕਿਉਂਕਿ ਚਲੋ ਇਹ ਸਿਸਟਮ ਉਹ ਚੱਲ ਰਿਹਾ ਸੀ। ਲੇਕਿਨ ਇਹਨਾਂ ਤੋਂ ਉਸ ਤੋਂ ਬਾਅਦ ਕੁਝ ਦਿਨ ਪਹਿਲੇ ਦੀ ਤੁਹਾਨੂੰ ਯਾਦ ਹੋਏਗਾ ਕਿ ਐਸਟੈਬਲਿਸ਼ਮੈਂਟ ਨੇ ਇੱਕ ਪੱਤਾ ਖੇੜਿਆ ਸੀ, ਤੁਰਕ ਦਾ ਜਿਹਨੂੰ ਕਹਿ ਸਕਦੇ ਹੋ, ਪੱਤਾ ਕਹਿ ਸਕਦੇ ਹੋ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਸੀਂ ਜਾਂ ਨੂਨ ਲੀਗ ਜੁਆਇਨ ਕਰੋ ਜਾਂ ਪੀਪਲਸ ਪਾਰਟੀ ਜੁਆਇਨ ਕਰੋ। ਯਾਨੀ ਕਿ ਤੁਸੀਂ ਆਪਣੇ ਆਪ ਨੂੰ ਵਫਾਕ ਦੀ ਤਰਫ ਸ਼ਿਫਟ ਕਰੋ, ਤੁਹਾਨੂੰ ਕੋਈ ਮੇਨ ਉਹਦੇ ਦੇਈਏ ਵਫਾਕ ਜੋ ਤੁਹਾਨੂੰ ਲੈ ਕੇ ਅਗਰ ਤੁਹਾਨੂੰ ਬਲੋਚਿਸਤਾਨ ਦੇ ਲੈਵਲ ਤੋਂ ਕੱਢ ਕੇ ਜਿਹੜਾ ਹੈ ਨਾ ਅੱਗੇ ਨੈਸ਼ਨਲ ਸਤ੍ਹਾ ਤੇ ਲੈ ਕੇ ਜਾਇਆ ਜਾਵੇ ਤੇ ਉਹਦੇ ਉੱਤੇ ਕਾਫੀ ਆਪਣਾ ਜਿਹੜਾ ਸੀ ਇਹਨਾਂ ਦੀ ਸੋਚ ਵਿਚਾਰ ਚੱਲਦੀ ਰਹੀ। ਮਗਰ ਇਹਨਾਂ ਨੇ ਫਿਰ ਇਨਕਾਰ ਕਰ ਦਿੱਤਾ ਕਿ ਬਲੋਚਿਸਤਾਨ ਅਵਾਮੀ ਪਾਰਟੀ ਨੂੰ ਜਿਹੜਾ ਮੁਸਲਿਮ ਲੀਗ ਨੂਨ ਦੇ ਵਿੱਚ ਜ਼ਮ ਕਰਨ ਵਾਲਾ ਉਹ ਜਿਹੜਾ ਪਲਾਨ ਸੀ ਉਹ ਨਾਕਾਮ ਹੋ ਗਿਆ ਸੀ। ਐਗਜ਼ੈਕਟਲੀ ਚੇਅਰਮੈਨ ਸੈਨੇਟ ਸਾਹਿਬ ਦਾ ਇਸ ਹਵਾਲੇ ਨਾਲ ਦਿਮਾਗ ਬੜਾ ਤੇਜ਼ ਚੱਲਦਾ ਹੈ। ਮੈਂ ਉਹਨਾਂ ਨੂੰ ਬੜਾ ਕਲੋਜ਼ਲੀ ਜਾਣਦਾ ਕਿਉਂਕਿ ਕਾਫੀ ਉਹਨਾਂ ਨਾਲ ਮੁਲਾਕਾਤਾਂ ਰਹਿੰਦੀਆਂ ਨੇ ਔਰ ਮੈਂ ਸੈਨੇਟ ਦੀ ਵੀਡ ਵੀ ਕਰ ਰਿਹਾ ਇਸ ਵਾਸਤੇ ਉਹਨਾਂ ਨਾਲ ਕਾਫੀ ਜ਼ਿਆਦਾ ਮੁਲਾਕਾਤਾਂ ਇੰਡਕਟ ਰਹਿੰਦੇ ਆ। ਇਹ ਜਿਹੜੇ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਏ ਸਨ ਕਿ ਸਾਰੇ ਦੇ ਸਾਰੇ BAP ਦੇ ਰਹਿਨੁਮਾ ਇਹ ਪ੍ਰੈਸ਼ਰ ਨੂੰ ਲੈ ਕੇ ਜਿਹੜਾ ਜ਼ਮ ਹੋਣ ਦਾ ਪ੍ਰੈਸ਼ਰ ਸੀ ਉਹਦੇ ਵਿੱਚ ਆ ਕੇ ਬੜਾ ਖੁੱਲੀ ਨੈਗੇਸ਼ਨ ਕੀਤੀ ਸੀ ਕਿ ਹਮ अपना इंतखाबी निशान भी वापस लेने को लिए तैयार नहीं। उन्होंने ये किया कि इलेक्शन कमीशन ने इंतखाबी निशान भी चेंज करो क्योंकि मिक्स हो रहा सी एक और जमात नाल। तो इन्हें क्या सी ना वापस हटेंगे, हमारी अलग जमात है और हम इसके ऊपर ही सियासत करेंगे, यानी कि ये वापस नहीं वाले। तो ना जो मेन वक्त इंडक्ट होया, लेकिन कई ऐसे मुकदर हल्के ने जोड़े गल करते हैं कि इन्होंने पहले दस दिता गया 2-3 हफ्ते पहले कि तू ही बनेगा, लेकिन एक बाकायदा तरीक़ेकार तो गुजर के जाएगा ताकि लोगों को शुक्र शुबात क्रिएट ना उनके नाम। मतलब कहने का नाम इन्हों का जोड़ा पिंडी वालों ही आया।
ਹੈ? ਵੇਖੋ ਸਰ ਨਾ ਉਹੀ ਹੁੰਦਾ ਹੈ ਤੁਹਾਨੂੰ ਮੈਂ ਕੱਲ ਵੀ ਡਿਸਕਸ਼ਨ ਹੋ ਰਹੀ ਸੀ, ਅਸੀਂ ਇਹ ਕਿਹਾ ਸੀ ਕਿ ਜਿਹੜਾ ਨਾ ਰਾਜਾ ਰਿਆਜ਼ ਲੈ ਕੇ ਆਏਗਾ, ਜਿੱਥੋਂ ਵੀ ਲੈ ਕੇ ਆਏਗਾ ਨਾ ਉਹੀ ਬਣੇਗਾ। ਤੇ ਵੇਖੋ ਤੁਹਾਡੇ ਸਾਹਮਣੇ ਤੁਸੀਂ ਵੀ ਡਿਸਕਸ ਕੀਤਾ ਸੀ ਕਿ ਇੱਕ ਬਿਲਕੁਲ ਹਟਾ ਹੋਇਆ ਤਬਕਾ ਜਿਹੜਾ ਉਹਨੂੰ ਮਿਲੇਗੀ, ਕਿ ਉਹਨਾਂ ਨੂੰ ਨੁਮਾਇੰਦਗੀ ਮਿਲੇਗੀ। ਤੇ ਉਹੀ ਬਿਲਕੁਲ ਸਰਪ੍ਰਾਈਜ਼ ਜਿਹੜਾ ਨਾਮ ਆਇਆ ਤੇ ਆਵਾਮ ਵਾਸਤੇ ਵੀ ਜਿਹੜਾ ਸੀ ਇਹ ਬੜੇ ਅਚਨਬੇ ਦੀ ਗੱਲ ਸੀ ਕਿ ਇੱਕ ਐਸਾ ਨਾਮ ਕਿ ਜਿਹੜਾ ਕੋਈ ਖਾਸ ਜਿਨ੍ਹਾਂ ਦਾ ਕੋਈ ਬੈਕਗਰਾਉਂਡ ਨਹੀਂ ਹੈ। ਤਰੀਕਾ ਇਨਸਾਫ ਨੇ ਵੀ ਨਿਗਰਾਨ ਵਜ਼ੀਰ ਆਜ਼ਮ ਦੀ ਤਾਇਨਾਤੀ ਦੇ ਉੱਤੇ ਆਮੀਨ ਕਿਹਾ ਤੇ ਇਸ ਦੇ ਨਾਲ ਹੀ ਪੀਪਲਸ ਪਾਰਟੀ ਦੀ ਤਰਫੋਂ ਥੋੜ੍ਹੇ ਜਿਹੇ ਜਿਹੜੇ ਮੁਤਜ਼ਾਦ ਬਿਆਨ ਆ ਰਹੇ ਨੇ ਕਿ ਉਹਨਾਂ ਨੇ ਸ਼ਿਕਵਾ ਕੀਤਾ ਕਿ ਸਾਡੇ ਨਾਲ ਜਿਹੜੀ ਇਹਨਾਂ ਦੀ ਮੁਸ਼ਾਵਰਤ ਨਹੀਂ ਕੀਤੀ ਗਈ। ਵੇਖੋ ਜਿਹੜਾ ਪੀਟੀਆਈ ਦੀ ਜਿਹੜਾ ਮਾਮਲਾ ਹੈ ਨਾ, ਪੀਟੀਆਈ ਦੇ ਮਾਮਲੇ 'ਚ ਤੇ ਉਹ ਬੜੇ ਜ਼ਬਰਦਸਤ ਕਿਸਮ ਦੀ ਲੌਬਿੰਗ ਕਰ ਰਹੇ ਨੇ, ਸਿਆਸਤ ਕਰ ਰਹੇ ਨੇ ਕਿ ਆਰਟੀਕਲ 224 ਦਾ ਹਵਾਲਾ ਦੇ ਕੇ ਉਹ ਕਹਿ ਰਹੇ ਨੇ ਕਿ ਆਪਣਾ ਆਇਨੀ ਇਖਤਿਆਰ ਇਸਤੇਮਾਲ ਕਰਨ, ਆਪਣੀ ਆਇਨੀ ਮਹਦੂਦ ਤਾकि ਆਪਣੀ ਆਇਨੀ ਮੁੱਦਤ ਤੱਕ ਹੀ ਮਹਦੂਦ ਰਹਿਣ, ਇਸ ਤੋਂ ਤਜਾਵਜ਼ ਨਾ ਕਰਨ। ਹੁਣ ਉਹ ਇਹ ਕਹਿ ਰਹੇ ਨਵੇਂ ਰੋਜ਼ ਇੰਤਖਾਬਾਤ ਕਰਾਉਣ ਦੀ ਵਾਸਤੇ ਤਿਆਰੀ, ਸਾਫ਼ ਔਰ ਸ਼ਫਾਫ ਇੰਤਖਾਬਾਤ ਕਰਾਏ ਜਾਣ, ਕਿਸੇ ਨੂੰ ਫੇਵਰ ਨਾ ਦਿੱਤਾ ਜਾਏ। ਲੇਕਿਨ ਨਾਲੇ ਜਿਹੜੇ ਤੁਸੀਂ ਪੀਪਲਸ ਪਾਰਟੀ ਦੀ ਗੱਲ ਕੀਤੀ, ਪੀਪਲਸ ਪਾਰਟੀ ਨੇ ਜਿਹੜੇ ਅੱਜ ਗੁਜ਼ਸ਼ਤਰ ਉਹ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਨੇਗੇਟ ਕੀਤਾ ਕਿ ਸਾਨੂੰ ਇਹਦੇ ਹਵਾਲੇ ਨਾਲ ਕਿਸੇ ਕਿਸਮ ਦੇ ਜਿਹੜੇ ਤਹਫਜ਼ਾਤ ਨੂੰ ਨਹੀਂ ਹੈ, ਗਲਤ ਖਬਰਾਂ ਨੇ। ਬਹਰਹਾਲ ਇਹ ਚੀਜ਼ਾਂ ਗੋਈਆਂ ਜ਼ਰੂਰ ਹੋਈਆਂ ਨੇ, ਤਾਂ ਹੀ ਇਹਨੂੰ ਹਾਈਲਾਈਟ ਕੀਤਾ ਗਿਆ ਕਿ ਵਾਕਈ ਕਿਸੇ ਹੱਦ ਤੱਕ ਇਸ ਉੱਤੇ ਤਹਫਜ਼ਾਤ ਸਨ, ਲੇਕਿਨ ਕਿਤੋਂ ਪਤਾ ਨਹੀਂ ਫੋਨ ਆਇਆ ਜਾਂ ਕੁਝ ਤੋਂ ਦਬਾਇਆ ਗਿਆ, ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਆਮੀਨ ਕਰਨਾ ਪੈ ਗਈ ਹੈ। ਪਾਕ ਦੇ ਨਿਗਰਾਨ ਕਬੀਨਾ ਜਿਹੜੀ ਹੈ ਉਹ ਟੈਕਨੋਕ੍ਰੇਟਸ, ਬਿਊਰੋਕਰੇਟਸ ਤੇ ਮੁਸ਼ਤਮਿਲ ਹੋਏਗੀ ਜਾਂ ਇਹਦੇ ਵਿੱਚ ਵੀ ਬਾਲੇ ਜਿਹੜੇ ਨੇ ਆਪਣਾ ਨਿਗਰਾਨ ਵਜ਼ੀਰ ਆਜ਼ਮ ਦੀ ਤਰ੍ਹਾਂ ਇਹਦੇ ਵਿੱਚ ਵੀ ਜਿਹੜਾ ਬਾਲੇ ਜਿਹੜੇ ਨੇ ਉਹ ਸਿਆਸਤਦਾਨ ਹੀ ਹੋਣਗੇ? ਵੇਖੋ ਸਰ ਹੁੰਦਾ ਅਮੂਮਨ ਇਹੀ ਹੈ ਕਿ ਨਿਊਟਰਲ ਉਹੀ ਲੋਕ ਸਮਝੇ ਜਾਂਦੇ ਨੇ ਜਿਹੜੇ ਸਿਆਸਤ ਤੋਂ ਹਟ ਕੇ ਹੁੰਦੇ ਨੇ, ਲੇਕਿਨ ਇਹ ਮੇਰੇ ਖਿਆਲ 'ਚ ਵਾਹਿਦ ਨਿਗਰਾਨ ਸੈਟਅਪ ਬਣਨ ਜਾ ਰਿਹਾ ਜਿਹਦੇ ਵਿੱਚ ਇੱਕ ਜਾਂ ਦੋ ਤਿੰਨ ਨਾ ਜਿਹੜੇ ਸਿਆਸਤਦਾਨਾਂ ਦੇ ਵੀ ਇਨਵੋਲਵ ਹੋ ਰਹੇ ਨੇ। ਜਿਹੜੇ ਜ਼ੇਰੇ ਗਰਦਸ਼ ਚੀਜ਼ਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਜਿਹੜੇ ਫੈਮਿਲੀ ਮੈਂਬਰ ਜਾਂ ਰਿਲੇਟਿਵ ਜਿਹਨੂੰ ਭਾਂਜਾ ਭਤੀਜਾ ਵੀ ਲੋਕ ਬਣਾ ਰਹੇ ਨੇ, ਬਾਸ ਜਲਾਨੀ, ਤੇ ਉਹਨਾਂ ਦਾ ਨਾਂ ਦੁਬਾਰਾ ਜ਼ੇਰੇ ਗਰਦਸ਼ ਕਰ ਰਿਹਾ ਕਿ ਉਹਨਾਂ ਨੂੰ ਵਜ਼ਾਰਤ ਖਾਰਜਾ ਵਾਸਤੇ ਰੱਖਿਆ ਜਾ ਸਕਦਾ ਹੈ ਤੇ ਫਾਈਨੈਂਸ ਵਾਸਤੇ ਦੁਬਾਰਾ ਤੋਂ ਜਿਹੜੀ ਚਹਿਮਾਂ ਗੋਈਆਂ ਨੇ ਉਹ ਕੋਰਾ ਨਿਕਲ ਰਿਹਾ ਹੈ। ਦੋ ਅਹਿਮ ਸ਼ਖਸੀਅਤ ਹਫੀਜ਼ ਸ਼ੇਖ ਤੇ ਨਾਲ ਇਸਾਕ ਡਾਰ ਦੇ ਵਾਸਤੇ, ਤੇ ਇਸਾਕ ਡਾਰ ਜ਼ਿਆਦਾ ਪ੍ਰੋਮੀਨੈਂਟ ਹੋ ਰਿਹਾ ਤੇ ਹਫੀਜ਼ ਸ਼ੇਖ ਤੇ ਪੀਪਲਸ ਪਾਰਟੀ ਦੇ ਜਿਹੜੇ ਨੂਨ ਲੀਗ ਦੇ ਜਿਹੜੇ ਤਹਫਜ਼ਾਤ ਨੂੰ ਬੜੇ ਸੰਜੀਦਾ ਨੇ ਤੇ ਬੜੇ ਹੱਦ ਤੱਕ ਉਹਨੂੰ ਫਿਕਸ ਨਹੀਂ ਕੀਤਾ ਜਾ ਰਿਹਾ। ਮਗਰ ਤੁਸੀਂ ਇਹ ਦੇਖੋ ਕਿ ਸਜਾਦ ਸਾਹਿਬ ਕਿ ਜਿਸ ਟਾਈਮ ਨੂਨ ਲੀਗ ਨੇ ਜਿਹੜਾ ਹਕੂਮਤ ਲਈ ਸੀ PDM ਦੀ ਜਮਾਤਾਂ ਨੇ, ਉਸ ਟਾਈਮ ਜਿਹੜਾ ਇਹਨਾਂ ਦੇ ਜਿਹੜੇ ਪਹਿਲੇ ਵਜ਼ੀਰ ਖਜ਼ਾਨਾ ਸੀ ਕਿ ਉਹਨਾਂ ਨੇ ਆਪਣੇ 4 ਮਹੀਨੇ ਦੇ ਦੌਰਾਨ ਹੀ ਜਿਹੜਾ IMF ਨਾਲ ਮੁਆਹਦਾ ਕਰ ਲਿਆ ਸੀ ਤੇ ਇਸਾਕ ਡਾਰ ਨੇ ਜਿਹੜਾ IMF ਨਾਲ ਮੁਆਹਦਾ ਕਰਦੇ ਤਕਰੀਬਨ 9 ਮਹੀਨੇ ਲਗਾ ਦਿੱਤੇ ਨੇ। ਤੇ ਕੀ ਇਹਨਾਂ ਦੀ ਕੋਈ ਕਾਰਕਰਦਗੀ ਤੁਹਾਨੂੰ ਕੋਈ ਲੱਗ ਰਿਹਾ ਹੈ ਕਿ ਇਹਨਾਂ ਦੀ ਕਾਰਕਰਦਗੀ ਦੇ ਉੱਤੇ ਇਹਨਾਂ ਨੂੰ ਦੁਬਾਰਾ ਨਿਗਰਾਨ ਵਜ਼ੀਰ ਖਜ਼ਾਨਾ? ਸਰ ਵੇਖੋ ਜਿਹੜੀ ਐਸਟੈਬਲਿਸ਼ਮੈਂਟ ਹੈ ਨਾ ਉਹ ਇਸ ਵਾਸਤੇ ਫੇਵਰਟ ਸਮਝੀਏ ਕਿ ਸਿਆਸੀ ਸਤਹ ਤੇ ਵੀ ਇਹ ਬੜੇ ਸੌਫਟ ਸਪੋਕਨ ਨੇ, ਬੜੇ ਅੱਛਾ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਨਾ ਚਾਹੁੰਦੇ ਹੋਏ ਵੀ। ਤੇ PTI ਦੀ ਹੁਕੂਮਤ ਬੜਾ ਫਿਟ ਲੈ ਕੇ ਚੱਲ ਰਹੀ ਸੀ, ਉਹਨਾਂ ਦੇ ਰਿਸੋਰਸਿਸ ਵੀ ਜਿਹੜੇ ਸਨ ਔਰ ਰਿਜ਼ਰਵ ਸਨ ਉਹ ਵੀ ਬੜੇ ਹਾਈ ਲੈਵਲ ਚੱਲ ਰਹੇ ਸਨ, ਟੈਕਸ ਕਲੈਕਸ਼ਨ ਵੀ ਉਹਨਾਂ ਦੀ ਅੱਛੀ ਚੱਲ ਰਹੀ ਸੀ। ਉਹ ਇਸ ਵਾਸਤੇ ਉਹਨਾਂ ਦੀ ਚੀਜ਼ਾਂ ਵਾਸਤੇ ਆਸਾਨੀ ਉਹਨਾਂ ਨੂੰ ਹੋਈ ਦਸਤੀ ਜਾਣ ਵਾਸਤੇ। ਲੇਕਿਨ ਜਿਹੜੇ ਇਸਾਕ ਡਾਰ ਨੇ ਇੰਡਕਟ ਹੋਇਆ ਉਸ ਤੋਂ ਬਾਅਦ ਸੂਰਤ-ਏ-ਹਾਲ ਇਸ ਹੱਦ ਤੱਕ ਗੰਭੀਰ ਹੋ ਚੁੱਕੀ ਸੀ ਕਿ ਸਾਨੂੰ ਇਹ ਲੱਗ ਰਿਹਾ ਸੀ ਕਿ ਅਗਰ LC ਖੁੱਲ ਜਾਂਦੀਆਂ ਨੇ ਤਾਂ 1-2 ਮਾਹ ਦੇ ਬਾਅਦ ਅਸੀਂ ਡਿਫਾਲਟ ਕਰ ਜਾਵਾਂਗੇ। ਲੇਕਿਨ ਖੁਦਾ ਦਾ ਸ਼ੁਕਰ ਹੈ ਕਿ ਹੋਇਆ ਮੁਆਹਦਾ। ਲੇਕਿਨ ਇਸ ਵਾਸਤੇ ਵੀ ਫੇਵਰਟ ਸਮਝ ਜਾਂਦੇ ਨੇ ਕਿ ਅਗਰ ਸੈਟਅਪ ਨੂੰ ਲੰਬਾ ਕਰਨਾ ਪਿਆ ਤੇ ਇਸਾਕ ਡਾਰ ਨੂੰ ਅਸੀਂ ਸੀਟ ਕੋਈ ਹੋਰ ਵੀ ਦੇ ਸਕਦੇ ਹਾਂ, ਤੇ ਇਸ ਵਾਸਤੇ ਵੀ ਜ਼ੇਰੇ ਗਰਦਸ਼ ਕਰ ਰਿਹਾ ਨਾ। ਅੱਛਾ, ਮਸ਼ਹੂਰ ਐਂਕਰਾਂ ਤੇ ਸਿਆਸਤਦਾਨਾਂ ਦੀ ਮੀਡੀਆ ਕਵਰੇਜ ਦੇ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਗਈ ਹੈ ਤੇ ਪੈਮਰਾ ਨੇ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਤੁਹਾਨੂੰ ਇਹ ਇੱਕਦਮ ਜਿਹੜਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਸਰ ਮੇਰੇ ਖਿਆਲ 'ਚ ਪੈਮਰਾ ਦਾ ਜਿਹੜਾ ਨਵਾਂ ਕਾਨੂੰਨ ਆਇਆ ਨਾ ਉਸ ਤੋਂ ਬਾਅਦ ਹੁਣ ਪੈਮਰਾ ਨੂੰ ਸਮਝ ਆਉਣਾ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ ਵੀ ਐਗਜ਼ਿਸਟ ਕਰਦੇ ਹਾਂ ਤੇ ਸਾਡੀ ਵੀ ਕੋਈ ਗੱਲ ਸੁਣਨ ਵਾਲਾ ਹੈ ਤਾਂ ਅਸੀਂ ਵੀ ਕੋਈ ਗੱਲ ਕਰ ਸਕਦੇ ਹਾਂ ਜਾਂ ਕੋਈ ਪ੍ਰੈਸ ਦੀ ਕਮ ਸਮਝ ਜਾਰੀ ਕਰ ਸਕਦੇ ਹਾਂ। ਅਮੂਮਨ ਹੁੰਦਾ ਇਹ ਸੀ ਕਿ ਪਾਬੰਦੀ ਕੋਈ ਲਾਉਂਦਾ ਸੀ ਤੇ ਨੋਟੀਫਿਕੇਸ਼ਨ ਆਉਣ ਤੋਂ ਪਹਿਲੇ ਉਹ ਪਾਬੰਦੀ ਇੰਪਲੀਮੈਂਟ ਹੋ ਚੁੱਕੀ ਹੁੰਦੀ ਸੀ। ਤੇ ਇਸ ਵਾਰੀ ਵੀ ਇਹ ਹੋਇਆ ਕਿ ਥੋੜਾ ਹਟ ਕੇ ਹੋਇਆ ਕਿ ਪਹਿਲੇ ਆ ਚੁੱਕਾ ਨੋਟੀਫਿਕੇਸ਼ਨ, ਤੇ ਨੋਟੀਫਿਕੇਸ਼ਨ ਦੇ ਮੁਤਾਬਿਕ ਦੱਸਿਆ ਜਾ ਰਿਹਾ ਤਕਰੀਬਨ ਮੁਖਤਲਿਫ ਨਾਂ ਦਿੱਤੇ ਜਾ ਰਹੇ ਨੇ ਜਿਹੜੇ ਨਾਮ ਮੇਰੇ ਕੋਲ ਮੌਜੂਦ ਨੇ। ਇਹਦੇ ਵਿੱਚ ਵੀ ਵੇਖ ਲਓ ਕਿ ਸਾਬਰ ਸ਼ਾਕਰ ਸਾਹਿਬ ਜਿਹੜੇ ਏਅਰਵਾਈ ਨਾਲ ਮੁੰਸਲਿਕ ਰਹੇ ਤੇ ਬੜੇ ਸੀਨੀਅਰ ਆਊਟਸਪੋਕਨ ਸਮਝੇ ਜਾਂਦੇ ਨੇ, ਉਹ ਵੀ ਮੋਹਿਤ ਪੀਰ ਜ਼ਾਦਾ ਦਾ ਨਾਂ ਆ ਰਿਹਾ ਹੈ। ਵਜਾਤ ਖਾਨ ਸਾਹਿਬ ਨੇ ਜਿਨ੍ਹਾਂ ਨੂੰ ਬਕਾਇਦਾ ਐਸਟੈਬਲਿਸ਼ਮੈਂਟ ਦੀ ਨਰਸਰੀ 'ਚ ਗਰੋਥ ਉਹਨਾਂ ਦੀ ਹੋਈ ਸੀ, ਉਸ ਤੋਂ ਬਾਅਦ ਉਹਨਾਂ ਉਸੀ ਨਰਸਰੀ ਨੂੰ ਸਮਝ ਲਿਆ ਕਿ ਕਿਵੇਂ ਕੰਮ ਕਰਦੀ, ਉਸ ਤੋਂ ਬਾਅਦ ਉਹਨਾਂ ਦੇ ਉਹਦੇ ਖਿਲਾਫ ਬੋਲਣਾ ਸ਼ੁਰੂ ਕੀਤਾ। ਹੈਦਰ ਰਜ਼ਾ ਯੂਟਿਊਬਰ ਨੇ, ਸ਼ਾਹੀਨ ਸੁਭਾਈ ਸਾਹਿਬ ਨੇ, ਉਸ ਅਲੀ ਨਵਾਜ਼ ਅਵਾਨ, ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਇਸਲਾਮਾਬਾਦ ਦੀ ਇਸਲਾਮਾਬਾਦ ਦੇ ਸਦਰ ਵੀ ਹੈ ਨਾ, ਫਰਕ ਹਬੀਬ ਸਾਹਿਬ ਨੇ, ਉਸ ਤੋਂ ਬਾਅਦ ਮਰਾਜ਼ ਸਈਦ ਸਾਹਿਬ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਸ ਲਈ ਆਣਗੇ ਪਕੜੇ ਜਾਣਗੇ, ਤੇ ਹਮਾਦ ਅਜ਼ਹਰ ਸਾਹਿਬ। ਇਹ ਹਮਾਦ ਅਜ਼ਹਰ ਸਾਹਿਬ ਦੇ ਉੱਤੇ ਪਾਬੰਦੀ ਲਾਉਣ ਦੀ ਮੇਰੇ ਖਿਆਲ 'ਚ ਅਮੂਮਨ ਜਿਹੜੀ ਵਜ੍ਹਾ ਬਣ ਰਹੀ ਹੈ ਕਿਉਂਕਿ ਉਹਨਾਂ ਦੇ ਟਵੀਟ ਹੀ ਸਿਰਫ ਚੱਲ ਰਹੇ ਸਨ ਤੇ ਉਹ ਕਰਦੇ ਵੀ ਇਕਨੋਮੀ ਦੇ ਹਵਾਲੇ ਨਾਲ, ਸਿਆਸਤ ਦੇ ਹਵਾਲੇ ਨਾਲ ਬਹੁਤ ਕੰਮ ਗੱਲ ਕਰਦੇ ਨੇ। ਇਹਦੇ 'ਤੇ ਪਾਬੰਦੀ ਜਿਹੜੀ
है मेरे ख्याल चो ਉਹ ਨਿਗਰਾਨ ਵਜ਼ੀਰ ਖਜ਼ਾਨਾ ਵਾਸਤੇ ਨਾ ਸ਼ਰਤ ਪੂਰੀ ਕੀਤੀ ਜਾ ਰਹੀ ਕਿ ਤੁਹਾਨੂੰ ਕੋਈ ਟਫ ਟਾਈਮ ਨਹੀਂ ਮਿਲੇਗਾ, ਪੋਜੀਸ਼ਨ ਤੁਹਾਡੇ ਕੋਲ ਕੋਈ ਨਹੀਂ ਹੋਣੀ, ਤਾਂ ਤੁਸੀਂ ਖੁੱਲ੍ਹ ਕੇ ਡਿਸੀਜਨ ਲੈ ਸਕੋਗੇ। ਕੱਲ ਜਿਹੜਾ ਰਾਜਾ ਰਿਆਜ਼ ਦਾ ਇਹ ਆਖਣਾ ਕਿ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਨੇ ਉਹ PTI ਵਾਸਤੇ ਜਿਹੜਾ ਉਹ ਕੰਮ ਨਹੀਂ ਕਰਨਗੇ ਕਿਉਂਕਿ ਉਹ ਜੇਲ੍ਹ ਦੇ ਵਿੱਚੋਂ ਜਿਹੜਾ ਉਹ ਸਮਝੌਤਾ ਕਰਕੇ ਰਿਹਾ ਹੋਏ ਨੇ। ਇਸ ਗੱਲ ਦੇ ਵਿੱਚ ਕਿੰਨੀ ਸਦਾਕਤ ਹੈ? ਵੇਖੋ ਮੈਂ ਅਮੂਮਨ ਇਹ ਸਮਝਦਾ ਸਾਂ ਕਿ ਜਿਹੜੇ ਕੁਰੈਸ਼ੀ ਸਾਹਿਬ ਨੇ ਨਾ ਉਹ ਬੜਾ ਐਸਟੈਬਲਿਸ਼ਮੈਂਟ ਵਾਲੇ ਨਾਲ ਬੜਾ ਸੌਫਟ ਕਾਰਨਰ ਰੱਖਦੇ ਨੇ, ਲੇਕਿਨ ਹੁਣ ਕੁਝ ਤਕਰੀਬਨ ਇੱਕ ਮਾਹ ਪਹਿਲੇ ਦੀ ਸਿਚੁਏਸ਼ਨ ਤੁਸੀਂ ਵੇਖ ਲਓ, ਜਦੋਂ ਦੀ ਉਹ ਰਿਹਾਈ ਹੋਈ, ਇਹਨਾਂ ਦੀ ਰਿਹਾਈ ਤੋਂ ਕੁਝ ਮਹੀਨੇ 1-2 ਮਹੀਨੇ ਤੱਕ 1 ਮਹੀਨੇ ਤੱਕ ਉਹ ਖਾਮੋਸ਼ ਰਹਿਣਾ ਜਾਂ ਕਮ ਅਜ਼ ਕਮ ਸੌਫਟ ਕਾਰਨਰ ਲਿਆ, ਲੇਕਿਨ ਹੁਣ ਉਹਨਾਂ ਹਾਰਡ ਕਾਰਨਰ ਲੈਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਐਸਟੈਬਲਿਸ਼ਮੈਂਟ ਨੂੰ ਮਸਲਾ ਹੋਣਾ ਸ਼ੁਰੂ ਹੋਇਆ ਹੈ। ਹੁਣ ਐਸਟੈਬਲਿਸ਼ਮੈਂਟ ਦੇ ਜਿਹੜੇ ਟਾਊਟ ਨੇ ਜਾਂ ਐਸਟੈਬਲਿਸ਼ਮੈਂਟ ਦੇ ਜਿਹੜੇ ਤਰਜਮਾਨ ਸਮਝੇ ਜਾਂਦੇ ਨੇ ਅਨਅਫੀਸ਼ੀਅਲੀ, ਉਹ ਹੁਣ ਕੋਸ਼ਿਸ਼ ਕਰਨਗੇ ਕਿ ਇਹਨਾਂ ਦਬਾ ਕੇ ਇਹਨਾਂ ਸਿਆਸੀ ਤੌਰ 'ਤੇ ਦਬਾਇਆ ਜਾਏ। ਜ਼ਾਰੀ ਗੱਲ ਹੈ, ਜਿਸ ਟਾਈਮ ਕਿਸੇ ਵੀ ਟੀਮ ਦੇ ਤੁਸੀਂ ਕੈਪਟਨ ਨੂੰ ਅਗਰ ਹਟਾਉਂਦੇ ਹੋ ਤਾਂ ਉਸਦਾ ਫਿਰ ਬਹੁਤ ਜਿਹੜਾ ਉਹ ਉਸਦੇ ਵਾਈਸ ਜਿਹੜਾ ਕੈਪਟਨ ਹੁੰਦਾ ਹੈ ਉਸਦੇ ਕੰਧਿਆਂ ਦੇ ਉੱਤੇ ਹੀ ਪੜਦਾ ਹੈ। ਅਗਰ ਉਹ ਵਾਈਸ ਕੈਪਟਨ ਵੀ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਏਗਾ ਤੇ ਫਿਰ ਜਿਹੜੇ ਖਿਲਾੜੀ ਨੇ ਉਹ ਆਪਸ ਦੇ ਵਿੱਚ ਜਿਹੜਾ ਇੰਤਸ਼ਾਰ ਦਾ ਸ਼ਿਕਾਰ ਹੋ ਜਾਣਗੇ। ਐਗਜ਼ੈਕਟਲੀ। ਤੇ ਰਾਜਾ ਰਿਆਜ਼ ਸਾਹਿਬ ਦੀ ਜਿਹੜੀ ਤਨਕੀਦ ਸੀ ਉਹ ਮੈਨੀ ਖੇਸ ਦੀ ਕੱਲ ਤੱਕ, ਉਸ ਤੋਂ ਬਾਅਦ ਅੱਜ ਤੋਂ ਬਾਅਦ ਉਹ ਮੇਰੇ ਖਿਆਲ 'ਚ ਖਤਮ ਹੋ ਜਾਏਗੀ ਕਿਉਂਕਿ ਨਿਗਰਾਨ ਸੈਟਅਪ ਆ ਜਾਏਗਾ, ਤਾਂ ਹੁਣ ਉਹ ਪੋਜੀਸ਼ਨ ਲੀਡਰ ਤਾਂ ਨਹੀਂ ਕਾਊਂਟ ਹੋਣਗੇ ਨਾ। ਹੁਣ ਤੋਂ ਮੈਨੂੰ ਲੱਗ ਰਿਹਾ ਕਿ ਅਗਲੇ 10-15 ਸਾਲ ਤੱਕ ਤੁਸੀਂ ਇਹ ਕਹਿ ਸਕਦੇ ਹੋ ਸ਼ੁਰਲੀ ਛੱਡੀ ਹੈ, ਬਸ ਸ਼ੁਰਲੀ ਛੱਡੀ ਹੈ। ਉਹ ਸਿਰਫ ਆਪਣੇ ਆਪ ਨੂੰ ਇਨ ਰੱਖਣਾ ਚਾਹੁੰਦੇ ਨੇ। ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦਾ ਗੈਰ ਸੰਜੀਦਾ ਇੱਕ ਰੋਲ ਹੈ ਕਿ ਅਸੀਂ ਜਿਸ ਦੇ ਬਿਲਕੁਲ ਸਵਾਲ ਕੁਝ ਪੁੱਛਦੇ ਹਾਂ ਜਵਾਬ ਕੁਝ ਦਿੰਦੇ ਨੇ, ਤੇ ਉਹ ਮਾਸ਼ਾਅੱਲਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਬੈਕਗਰਾਊਂਡ ਤੋਂ ਆਏ ਨੇ, ਕਿੱਥੋਂ ਆਏ, ਘੁੰਮਦੇ ਕਿਸ ਦੀ ਪਾਰਟੀਆਂ ਚੇਂਜ ਕਰਦੇ ਇੱਥੇ ਪਹੁੰਚੇ ਨੇ, ਤੇ ਉਹਨਾਂ ਨੂੰ ਇਸ ਤਰ੍ਹਾਂ ਸੀਰੀਅਸ ਨਹੀਂ ਲੈਣਾ ਚਾਹੀਦਾ। ਅੱਛਾ, ਦੂਸਰਾ ਸਜਾਦ ਸਾਹਿਬ ਬੜਾ ਇੱਕ ਅਹਿਮ ਸਵਾਲ ਹੈ ਕਿ ਇਮਰਾਨ ਖਾਨ ਵਾਸਤੇ ਅਟਕ ਜੇਲ੍ਹ ਦਾ ਜਿਹੜਾ ਇੰਤਖਾਬ ਹੈ ਉਹਦੀ ਵਜ੍ਹਾ ਕੀ ਸਿਕਿਉਰਿਟੀ ਹੈ ਜਾਂ ਫਿਰ ਸਿਆਸੀ ਇੰਤਕਾਮ ਹੈ? ਵੇਖੋ ਸਿਆਸੀ ਇੰਤਕਾਮ ਹੀ ਹੈ ਨਾ। ਵੇਖੋ ਇਸ ਤੋਂ ਪਹਿਲੇ ਤੁਸੀਂ ਵੇਖ ਲਓ 2 ਅਹਿਮ ਰਹਿਨੁਮਾ ਜਿਹੜੇ ਨੂਨ ਲੀਗ ਦੇ ਰਹਿ ਚੁੱਕੇ ਨੇ ਉੱਥੇ, ਤੇ ਉਹਨਾਂ ਦੇ ਬਾਰੇ 'ਚ ਇਹ ਸਮਝਿਆ ਜਾਂਦਾ ਸੀ ਕਿ ਇੱਥੋਂ ਤੋੜਿਆ ਜਾਂਦਾ ਹੈ, ਸਿਆਸੀ ਵਬਸਤੀਆਂ ਚੇਂਜ ਉਸ ਲਈ ਨਹੀਂ ਹੁੰਦੀਆਂ ਸਨ, ਉਸ ਲਈ ਹੁੰਦਾ ਸੀ ਤੋੜਨਾ, ਖਾਮੋਸ਼ ਕਰਾ ਦੇਣਾ। ਉਹ ਵਾਲਾ ਸਿਸਟਮ ਇੱਥੇ ਇੰਪਲੀਮੈਂਟ ਹੋ ਸਕਦਾ ਹੈ। ਤੇ ਅਟਕ ਦੀ ਜੇਲ੍ਹ ਦੇ ਹਵਾਲੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਕਲਾਸ ਵੀ ਮਹਿਦੂਦ ਨੇ, ਤੇ ਅੱਛੀ ਕਲਾਸ ਵਾਸਤੇ ਤੁਹਾਨੂੰ ਜੇਲ੍ਹ ਸਵਿਚ ਕਰਨਾ ਪੈਂਦੀ ਹੈ। ਤੇ ਬਾਕੀ ਮਾਮਲਾ ਤੁਸੀਂ ਵੇਖ ਲਓ ਕਿ ਅਗਰ ਉੱਥੇ ਤੁਹਾਨੂੰ ਸਿਕਿਉਰਿਟੀ ਰਿਸਕ ਹੁੰਦਾ ਤਾਂ ਤੁਸੀਂ ਓਪਨ ਸੈੱਲ 'ਚ ਰੱਖਣਾ ਸੀ ਉਹਨਾਂ ਨੂੰ, ਤੁਸੀਂ ਓਪਨ ਸੈੱਲ 'ਚ ਰੱਖਿਆ ਨਾ ਉਹਨੂੰ, ਤੇ ਮਤਲਬ ਹੁਣ ਸਿਕਿਉਰਿਟੀ ਦਾ ਇਸ਼ੂ ਨਹੀਂ ਹੈ। ਅਗਰ ਸਿਕਿਉਰਿਟੀ ਦਾ ਇਸ਼ੂ ਹੁੰਦਾ ਤੁਸੀਂ ਅਡੇਲਾ ਲੈ ਕੇ ਆਉਂਦੇ, ਅਲੱਗ ਸੈੱਲ ਬਣਾ ਦਿੰਦੇ, ਤੁਹਾਨੂੰ ਸਰਵੇਲੈਂਸ ਕਰਦੇ। ਮੇਰੇ ਖਿਆਲ 'ਚ ਸਿਰਫ ਔਰ ਸਿਰਫ ਵੀਡੀਓ ਲੀਕ ਕੋਸ਼ਿਸ਼ ਕੀਤੀ ਜਾ ਰਹੀ, ਕੋਈ ਵੀਡੀਓ ਸਾਹਮਣੇ ਆ ਜਾਏ, ਲੰਦਨ ਚਲੀ ਜਾਏ, ਲੰਦਨ 'ਚ ਜਾ ਕੇ ਅਸੀਂ ਫਿਰ ਲੋਕਾਂ ਨੂੰ ਕੁਝ ਸੱਟ ਕੇ ਬਿਆਨੀ ਬਣਾ ਸਕੀਏ ਕਿ ਅਸੀਂ ਫਸੇ ਤਾਂ ਤੁਸੀਂ ਵੀ ਫਸੇ ਹੋ, ਤੇ ਮਾਮਲਾ ਸਿਰਫ ਔਰ ਸਿਰਫ ਇੰਤਕਾਮੀ ਕਾਰਵਾਈ ਤੱਕ ਮਹਿਦੂਦ ਹੈ। ਜੀ ਬਿਲਕੁਲ, ਤੁਸੀਂ ਸਜਾਦ ਕਾਜ਼ਮੀ ਸਾਹਿਬ ਦੀਆਂ ਜਿਹੜੀਆਂ ਗੱਲਾਂ ਜਾਣੀਆਂ ਨੇ, ਉਹਨਾਂ ਦਾ ਵੀ ਇਹੀ ਆਖਣਾ ਹੈ ਕਿ ਜਿਹੜਾ ਮੁਲਕ ਜਿਹੜਾ ਉਹਦੀ ਜਿਹੜੀ ਸਿਆਸੀ ਜਿਹੜਾ ਮਾਹੌਲ ਹੈ ਉਹ ਉਸ ਦੇ ਵਿੱਚ ਜਿਹੜਾ ਬਹੁਤ ਤੇਜ਼ੀ ਨਾਲ ਤਬਦੀਲੀ ਆਉਂਦੀ ਜਾ ਰਹੀ ਹੈ। ਨਿਗਰਾਨ ਵਜ਼ੀਰ ਆਜ਼ਮ ਦਾ ਮਰਹਲਾ ਮੁਕੰਮਲ ਹੋ ਗਿਆ ਤੇ ਹੁਣ ਨਿਗਰਾਨ ਕਾਬੀਨਾ ਬਣੇਗੀ। ਨਿਗਰਾਨ ਕਾਬੀਨਾ ਤੋਂ ਬਾਅਦ ਜਿਹੜਾ ਇਹ ਹਕੂਮਤ ਜਿਹੜੀ ਦੇਖਦੇ ਹਾਂ ਕਿ 3 ਮਹੀਨੇ ਚੱਲਦੀ ਹੈ ਜਾਂ 4 ਮਹੀਨੇ ਚੱਲਦੀ ਹੈ, ਉਸ ਤੋਂ ਬਾਅਦ ਮਰਹਲਾ ਆਏਗਾ ਆਮ ਇੰਤਖਾਬਾਤ ਦਾ। ਆਮ ਇੰਤਖਾਬਾਤ ਜਿਹੜੇ ਨੇ ਉਹ ਉਹੀ ਫੈਸਲਾ ਕਰਨਗੇ ਕਿ ਮੁਲਕ ਦੇ ਜਿਹੜੀ ਖੁਸ਼ਹਾਲੀ ਦੀ ਜਿਹੜੀ ਸਿਮਤ ਦਾ ਤਾਇਨ ਕੀਤਾ ਗਿਆ ਹੈ ਕਿ ਉਸ ਦੇ ਉੱਤੇ ਕਾਮਯਾਬੀ ਮਿਲੇਗੀ ਜਾਂ ਫਿਰ ਮੁਲਕ ਦੇ ਹਾਲਾਤ ਇਸੇ ਤਰ੍ਹਾਂ ਹੀ ਖਰਾਬ ਰਹਿਣਗੇ। ਇਸ ਦੇ ਨਾਲ ਹੀ ਬਾਊ ਸਨਫੀਦਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ YouTube ਚੈਨਲ ਪੰਜਾਬੀ ਨਿਊਜ਼। ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਸਾਡੇ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੱਕ ਪਹੁੰਚ ਸਕੇ। ਅੱਲਾ ਨਿਗਹਿਬਾਨ।